ਬੁਸ਼ਰਾ ਅੰਸਾਰੀ ਸਾਹਿਬਾ ਦਾ ਇੱਕ ਇੰਟਰਵਿਊ ਅਹਿਮਦ ਬੱਟ ਸਾਹਿਬ ਜਿਹੜੇ ਨੇ ਉਹਨਾਂ ਦੇ ਨਾਲ ਮੈਂ ਸੋਸ਼ਲ ਮੀਡੀਆ ਦੇ ਉੱਤੇ ਵੇਖਿਆ। ਬੜਾ ਮੈਨੂੰ ਹੈਰਤ ਹੋਈ ਕਿ ਲੋਕ ਪੰਜਾਬੀ ਕਈ ਪੰਜਾਬ ਦੇ ਅੰਦਰ ਕੰਮ ਕਰਕੇ ਔਰ ਪੰਜਾਬੀਆਂ ਕੋਲ ਵਾਹ ਸਮੇਟ ਕੇ ਔਰ ਬਾਅਦ ਵਿੱਚ ਪੰਜਾਬੀਆਂ ਹੀ ਦੇ ਰਵੱਈਏ ਦੇ ਹਵਾਲੇ ਨਾਲ ਅਮੂਮੀ ਤੌਰ 'ਤੇ ਜਿਹੜਾ ਰਵੱਈਆ ਹੈ ਪੰਜਾਬੀਆਂ ਦੇ ਹੀ ਕਲਚਰ ਦੇ ਹਵਾਲੇ ਨਾਲ ਜਾਂ ਪੰਜਾਬ ਦੀ ਹੀ ਰਹਿਤਲ ਦੇ ਹਵਾਲੇ ਨਾਲ ਕੋਈ ਨਾ ਕੋਈ ਮਾੜੀ ਗੱਲ ਕਰ ਜਾਂਦੇ ਨੇ। ਪਹਿਲੀ ਗੱਲ ਇਹ ਹੈ ਕਿ ਜੋ ਵੀ ਪੰਜਾਬੀ ਨੇ ਤੁਹਾਡਾ ਜੋ ਵੀ ਕਲਚਰ ਹੈ, ਸਭ ਤੋਂ ਪਹਿਲੀ ਗੱਲ ਤੇ ਕਿ ਹਰ ਬੰਦਾ ਆਪਣੇ ਕਲਚਰ ਨੂੰ ਅੱਛੇ ਤਰੀਕੇ ਨਾਲ ਰਿਪਰੈਜ਼ੈਂਟ ਕਰਦਾ ਹੈ। ਬਹੁਤ ਸਾਰੇ ਦੂਜੇ ਲੋਕਾਂ ਦੇ ਮੈਂ ਐਸੇ ਵੀ ਕਲਚਰ ਵੇਖੇ ਨੇ, ਬੜੀਆਂ ਮਾੜੀਆਂ ਗੱਲਾਂ ਹੁੰਦੀਆਂ, ਉਹ ਮੁੜ ਵੀ ਜਨਾਬ ਆਪਣੇ ਆਪ ਨੂੰ ਗਲੋਰੀਫਾਈ ਕਰਕੇ ਤੇ ਉਹ ਬੜਾ ਚੰਗਾ ਪੇਸ਼ ਰਿਪਰੈਜ਼ੈਂਟ ਕਰਦੇ ਨੇ, ਲੋਕਾਂ ਨੂੰ ਬੜਾ ਉਹਨਾਂ 'ਚ ਅਟਰੈਕਸ਼ਨ ਨਜ਼ਰ ਆਉਂਦੀ ਕਿ ਬੜੇ ਚੰਗੇ ਨੇ। ਬੜੀ ਫੇਕ ਫੈਬਰੀਕੇਟਡ ਕਹਾਣੀਆਂ ਬਣਾ ਕੇ ਲੋਕਾਂ ਨੂੰ ਕਈ ਵਾਰੀ ਸੁਣਾਉਂਦੇ ਨੇ। ਔਰ ਪੰਜਾਬ ਦਾ ਹਾਲਾਂਕਿ ਇਤਨੀ ਰਿਚ ਹਿਸਟਰੀ, इतने रिच कल्चर और इतनी बेहतरीन साड़ी धरती जिथे 5 दरिया वगदे ने, पूरे मुल्क का जड़ा एक सिस्टम है अल्लाह ताला रखा है कि अनाज रब के हथ च, लेकिन साड़ी धरती के उत्ते उगदा है और इन फूड बास्केट भी लोग आते हैं पंजाब नूं। लेकिन इसके बावजूद कुछ लोग जिहड़े ने वो विचों ਕੀੜੇ ਕੱਢਣ ਦੀ ਕੋਸ਼ਿਸ਼ ਕਰਦੇ ਨੇ, ਮਾੜੀਆਂ ਗੱਲਾਂ ਕਰਨ ਦੀਆਂ ਕੋਸ਼ਿਸ਼ ਕਰਦੇ ਨੇ। ਉਸ ਦੀ ਵਜ੍ਹਾ ਇਹ ਹੁੰਦੀ ਕਿ ਇੱਥੇ ਪੰਜਾਬ ਨੂੰ ਮਾੜਾ ਆਖਣ ਤੇ ਦੂਜੀ ਜਗ੍ਹਾ ਤੇ ਉਹਨਾਂ ਦੀ ਬੜੀ ਬੱਲੇ ਬੱਲੇ ਉਸੀ ਦੀ। ਤੇ ਬਾਕੀ ਬਹਰਲ ਬੁਸ਼ਰਾ ਅੰਸਾਰੀ ਸਾਹਿਬਾ ਪਤਾ ਨਹੀਂ ਕਿਹੜੇ ਤਨਾਜ਼ਰ ਦੇ ਵਿੱਚ ਗੱਲ ਕੀਤੀ ਹੈ, ਕਿਹੜੀ ਗੱਲ ਦੀ ਉਹਨਾਂ ਦੀ ਕੋਈ ਟੱਸਲ ਆਈ ਜਿਹੜੀ ਪਤਾ ਨਹੀਂ ਕਿਤਨੇ ਅਰਸੇ ਦੀ ਕਿਸੇ ਬੰਦੇ ਦੇ ਨਾਲ ਉਹਨਾਂ ਪੂਰੀ ਕੌਮ ਦੇ ਉੱਤੇ ਮੇਰੇ ਖਿਆਲ ਵਿੱਚ ਪੱਲੂ ਝਾੜ ਦਿੱਤਾ ਹੈ, ਤੋੜਾ ਝਾੜ ਦਿੱਤਾ ਹੈ। ਔਰ ਪੰਜਾਬ ਦੇ ਪੰਜਾਬੀਆਂ ਨੂੰ ਕੋਈ ਮੈਂ ਆਣਾ ਕਿ ਕਿਸੇ ਦੇ ਐਸੀ ਜ਼ਰੂਰਤ ਨਹੀਂ ਹੈ। ਅਗਰ ਕੋਈ ਇਹ ਆਖੇ ਕਿ ਵੀ ਫਲਾਣੀ ਜਗ੍ਹਾ ਤੇ ਹੀ ਜਾ ਕੇ ਪੰਜਾਬੀ ਜਿਹੜੇ ਨੇ ਉਹ ਗਰੂਮ ਹੋ ਸਕਦੇ ਨੇ ਜਾਂ ਉਹਨਾਂ ਦੀ ਕੋਈ ਵੈਲਿਊ ਬਣ ਸਕਦੀ, ਜਿਨ੍ਹਾਂ ਦੀ ਵੈਲਿਊ ਬਣਨੀ ਹੋਵੇ ਉਹ ਘਰਾਂ ਦੇ ਅੰਦਰ ਬੈਠਿਆਂ ਵੀ ਵੈਲਿਊ ਬਣ ਜਾਂਦੀ ਹੈ। ਤੁਸੀਂ ਵੇਖਿਆ ਕਿ नुसरत फतेह अली खान साहब ਨੂੰ ਪੰਜਾਬ ਦੇ ਵਿੱਚੋਂ ਹੀ ਬੁਲਾ ਕੇ ਤੇ ਇਨਵਾਈਟ ਕਰਕੇ ਲੈ ਕੇ ਗਏ, ਇੰਡੀਆ ਦੇ ਵਿੱਚ ਲੈ ਕੇ ਗਏ। ਉੱਥੇ ਮਾਸ਼ਾਅੱਲਾ ਬੜੇ ਉਹਨਾਂ ਦੇ ਹੁਣ ਅਗਰ ਤੁਸੀਂ ਵੇਖੋ ਇੰਡੀਆ ਦੇ ਵਿੱਚ ਵੀ ਵੇਖੋ ਤੇ ਇਹ ਸਾਂਝੇ ਫਨਕਾਰ ਨੇ ਸਾਡੇ ਯੂਨਾਈਟ, ਠੀਕ ਹੈ, ਇੱਕੋ ਜਿਹੇ ਫਨਕਾਰ ਨੇ ਸਾਡੇ, ਠੀਕ ਹੈ। ਇੰਡੀਆ ਦੇ ਵਿੱਚ ਵੀ ਉਹ ਉਤਨੀ ਮਕਬੂਲੀਅਤ ਹੈ ਜਿਤਨੀ ਪਾਕਿਸਤਾਨ ਦੇ ਵਿੱਚ ਮਕਬੂਲੀਅਤ ਹੈ नुसरत फतेह अली खान ਸਾਹਿਬ ਦੀ। ਉਸ ਦੇ ਪਿੱਛੇ ਫਿਰ ਰਾਹਤ ਫਤਿਹ ਅਲੀ ਖਾਨ ਸਾਹਿਬ ਵੇਖ ਲਓ। ਤੇ ਇਸ ਦੇ ਪੰਜਾਬ ਦੇ ਅੰਦਰੋਂ ਹੀ ਉਹਨਾਂ ਨੂੰ ਲੈ ਕੇ ਗਏ ਨਾ। ਇੱਥੇ ਪੰਜਾਬ ਦੇ ਅੰਦਰ ਪਹਿਲੇ ਉਹਨਾਂ ਆਪਣਾ ਨਾਮ ਬਣਾਇਆ। ਤੁਸੀਂ ਇਹ ਨਹੀਂ ਆਖ ਸਕਦੇ ਕਿ ਫਲਾਣੀ ਜਗ੍ਹਾ ਤੇ ਉਹਨਾਂ ਪਹਿਲੇ ਨਾਮ ਬਣਾ ਲਿਆ ਫਿਰ ਪੰਜਾਬ ਦੇ ਵਿੱਚ ਹੈ, ਐਸਾ ਨਹੀਂ ਹੈ। ਸਾਡੇ ਪੰਜਾਬ ਦੇ ਸਟੇਜ ਆਰਟਿਸਟ ਤੁਸੀਂ ਵੇਖ ਲਓ, ਇੰਡੀਅਨ ਪੰਜਾਬ ਜਿਹੜਾ ਹੈ ਉੱਥੇ ਦੇ ਜਿਹੜੇ ਆਰਟਿਸਟ ਨੇ ਉਹਨਾਂ ਦੇ ਨਾਲ ਕੰਮ ਕਰ ਰਹੇ ਨੇ। ਔਰ ਪੰਜਾਬ ਦੇ ਅੰਦਰ ਅਗਰ ਚੜ੍ਹਦੇ ਪੰਜਾਬ ਦੀ ਗੱਲ ਕਰੋ ਤੇ ਉੱਥੇ ਵੀ ਤੁਸੀਂ ਵੇਖੋ ਕਿ ਉਹਨਾਂ ਦੇ ਹੁਣ ਜਿਹੜਾ ਦਲਜੀਤ ਦੋਸਾਂਝ ਹੈ किस लैवल ते पंजाबी कल्चर या पंजाबी जबान की प्रमोशन करता पे, पंजाब दी पंजाबियां दी गल करता पिया। ते दूजे पासे फिर साडे जेड़े ने कई बुद्धू किस्म दे, ढग्गे किस्म दे, वो विचों कोई ना कोई ऐसी पंजाब के हवाले नाल माड़ी गल कर सकदे कि लोगों नूं लगे कि नहीं जी ए बंदा जिहड़ा ना इनू तुसीं इत्थे उत्ते रखो, अप रखो। यार अपने माँ प्यो ਨੂੰ ਗਾਲਾਂ ਕੱਢ ਕੇ ਜਿਹੜਾ ਬੰਦਾ ਵਾਵਾ ਸਮੇਟੇ, ਯਾਰ ਉਸ ਬੰਦੇ ਨੂੰ ਕੀ ਆਖ ਸਕਦੇ ਹੋ ਤੁਸੀਂ। ਕਾਫੀ ਸਾਡੇ ਪੰਜਾਬੀ ਐਕਟਿਵਿਸਟ ਜਿਹੜੇ ਨੇ ਉਹਨਾਂ ਬੁਸ਼ਰਾ ਅੰਸਾਰੀ ਦੇ ਹਵਾਲੇ ਨਾਲ ਕਾਫੀ ਗੱਲਾਂ ਬਾਤਾਂ ਕੀਤੀਆਂ ਨੇ, ਐਸਾ ਨਹੀਂ ਕਿ ਉਹਨਾਂ ਨੂੰ ਜਵਾਬ ਨਹੀਂ ਮਿਲਿਆ। ਲੇਕਿਨ ਇਹ ਕੁਝ ਲੋਕ ਜਿਹੜੇ ਹੁੰਦੇ ਨੇ ਨਹੀਂ ਸਸਤਾ ਫੇਮ ਜਿਹੜਾ ਨਾ ਉਹ ਸਮੇਟਣ ਦੀ ਕੋਸ਼ਿਸ਼ ਕਰਨ। ਦੂਜਾ ਮੈਨੂੰ ਅਹਿਮਦ ਬੱਟ ਸਾਹਿਬ ਜਿਹੜੇ ਨੇ ਉਹਨਾਂ ਤੇ ਵੀ ਬੜੀ ਹੈਰਤ ਤੇ ਹੈਰਾਨੀ ਵਾਲੀ ਗੱਲ ਹੈ ਕਿ ਉਹਨਾਂ ਨੇ ਬੁਸ਼ਰਾ ਅੰਸਾਰੀ ਨੂੰ ਉੱਥੇ ਟੋਕ ਕੇ ਉਹਦਾ ਜਵਾਬ ਨਹੀਂ ਦਿੱਤਾ। ਉਹਨਾਂ ਨੂੰ ਚਾਹੀਦਾ ਸੀ ਕਿ ਉਹ ਜਵਾਬ ਦਿੰਦੇ। ਤੇ ਲਾਹੌਰ ਦੇ ਅੰਦਰ ਬਹੁਤ ਵੱਡੇ ਲੈਵਲ ਦੇ ਉੱਤੇ ਮੀਡੀਆ ਦਾ ਕੰਮ ਹੋਇਆ ਹੈ। ਇਹ ਹੁਣ ਵੱਖਰੀ ਗੱਲ ਹੈ ਕਿ ਇੱਕ ਸੋਚੇ ਸਮਝੇ ਮਨਸੂਬੇ ਦੇ ਤਹਿਤ ਜਿਤਨੇ ਤੁਹਾਡੇ ਮਾਰਕੀਟਿੰਗ ਦੇ ਪੂਰੇ ਪਾਕਿਸਤਾਨ ਦੇ ਓਵਰਆਲ ਜਿਤਨੇ ਇਦਾਰੇ ਨੇ ਮਾਰਕੀਟਿੰਗ ਦੇ, ਉਹਨਾਂ ਸਾਰਿਆਂ ਦੇ ਹੈਡਸ ਕਰਾਚੀ ਬੈਠੇ ਨੇ। ਤੁਹਾਡੇ ਜਿਤਨੇ ਮੀਡੀਆ ਚੈਨਲਸ ਨੇ, ਟੀਵੀ ਚੈਨਲਾਂ ਦੀ ਮੈਂ ਗੱਲ ਕਰਦਾ ਪਿਆ, ਇੰਟਰਟੇਨਮੈਂਟ ਪਲੱਸ ਨਿਊਜ਼, ਤੁਹਾਡਾ ਜਿਤਨਾ ਮੀਡੀਆ ਉਹਨਾਂ ਦੇ ਹੈਡ ਆਫਿਸਿਸ
ਕੁਝ ਚੈਨਲਾਂ ਦੇ ਠੀਕ ਹੈ ਉਹ ਬਾਹਰ ਦੁਬਈ ਜਾਂ ਫਲਾਣੀ ਜਗ੍ਹਾ 'ਤੇ ਉਹਨਾਂ ਦੀ ਮੈਂ ਗੱਲ ਨਹੀਂ ਕਰ ਰਿਹਾ, ਲੇਕਿਨ ਪਾਕਿਸਤਾਨ ਦੀ ਹੱਦ ਤੱਕ ਦੀ ਗੱਲ ਪਿਆ ਕਰਨਾ ਕਿ ਪਾਕਿਸਤਾਨ ਦੇ ਅੰਦਰ ਉਹਨਾਂ ਦੇ ਜਿਹੜੇ ਹੈਡਸ ਨੇ ਜਾਂ ਵੱਡੇ ਜਿਹੜੇ ਉਹਨਾਂ ਦੇ ਜਿੱਥੋਂ ਆਰਡਰਸ ਆਉਂਦੇ ਨੇ ਉਹ ਕਰਾਚੀ ਬੈਠੇ ਨੇ। ਤੁਹਾਡੇ ਮੀਡੀਆ ਨੂੰ ਇਸ ਵੇਲੇ ਕੰਟਰੋਲ ਫਿਰ ਕਿੱਥੋਂ ਕੀਤਾ ਜਾ ਰਿਹਾ? ਤੁਹਾਡੇ ਮੀਡੀਆ ਦਾ ਕੰਟਰੋਲ ਕਿਹਨਾਂ ਦੇ ਹੱਥ ਵਿੱਚ? ਫਿਲਮ ਇੰਡਸਟਰੀ ਪਾਕਿਸਤਾਨ ਦੀ ਜਿਹੜੀ ਪੰਜਾਬੀਆਂ ਦੀ ਫਿਲਮ ਇੰਡਸਟਰੀ, ਪੰਜਾਬ ਦੀ ਮੈਂ ਗੱਲ ਕਰਦਾ ਪਿਆ, ਪੰਜਾਬੀਆਂ ਦੀ ਫਿਲਮ ਇੰਡਸਟਰੀ ਆਲਰੇਡੀ ਤਬਾਹ ਬਰਬਾਦ ਹੋ ਚੁੱਕੀ ਹੈ। ਉਹਨੂੰ ਦੁਬਾਰਾ ਸਰਵਾਈਵ ਕਰਨ ਵਾਸਤੇ ਕੋਈ ਲੋਕ ਖਲੋਂਦੇ ਨਹੀਂ ਪਏ। ਇਹ ਲੋਕ ਜਿਹੜੇ ਪੰਜਾਬੀ ਚਾਹੇ ਕਰਾਚੀ ਨੇ, ਠੀਕ ਹੈ, ਜਿੱਥੇ ਭਾਈ ਮੈਂ ਇਸ ਗੱਲ ਦੇ ਹੱਕ 'ਚ ਹਾਂ, ਰੋਜ਼ੀ ਰਿਜ਼ਕ ਜਿੱਥੇ ਤੁਹਾਡਾ ਲਿਖਿਆ ਤੁਸੀਂ ਉੱਥੇ ਜਾਓ, ਕੋਈ ਬੁਰੀ ਗੱਲ ਨਹੀਂ ਹੈ। ਕਰਾਚੀ ਨਾ ਤੁਸੀਂ ਦੁਬਈ ਜਾਓ, ਹੋਰ ਜਿਹੜੇ ਮੁਲਕ ਤੁਸੀਂ ਜਾਓ, ਇੰਡੀਆ ਜਾਓ, ਕਿੱਥੇ ਵੀ ਤੁਸੀਂ ਜਾਓ, ਇਸ ਗੱਲ ਦੇ ਮੈਂ ਖਿਲਾਫ ਨਹੀਂ ਹਾਂ, ਲੇਕਿਨ ਆਪਣੇ ਮੁਲਕ ਨੂੰ, ਆਪਣੇ ਇਲਾਕੇ ਨੂੰ, ਆਪਣੇ ਮਾਂ ਪਿਓ ਨੂੰ ਬੁਰਾ ਕਦੀ ਵੀ ਨਾ ਆਖੋ। ਜਿਹੜਾ ਇਨਸਾਨ ਆਪਣੀਆਂ ਰੂਟਸ ਨੂੰ ਬੁਰਾ ਆਖਸੀ, ਉਹਦੇ ਵਿੱਚ ਕੀੜੇ ਕੱਢਣ ਦੀ ਕੋਸ਼ਿਸ਼ ਕਰਸੀ, ਉਹ ਬੰਦਾ ਕਦੀ ਵੀ ਸਹੀ ਨਹੀਂ ਹੋ ਸਕਦਾ। ਅਹਿਮਦ ਅਲੀ ਬੱਟ ਸਾਹਿਬ ਨੂੰ ਉਸਨੂੰ ਜਵਾਬ ਦੇਣਾ ਚਾਹੀਦਾ ਸੀ। ਔਰ ਦੂਜੀ ਗੱਲ ਹੈ ਕਿ ਅਗਰ ਕੋਈ ਸ਼ਾਇਰ ਬੁਰਾ ਕਰਦਾ ਹੈ, ਪੰਜਾਬ ਦੇ ਹਵਾਲੇ ਨਾਲ ਗੱਲ ਕਰਦਾ ਹੈ, ਪੰਜਾਬੀਆਂ ਦੇ ਹਵਾਲੇ ਨਾਲ ਬੁਰਾ ਕਰਦਾ ਹੈ, ਗੱਲ ਕਰਦਾ ਹੈ, ਸ਼ਾਇਰਾਂ ਨੂੰ ਦੇ ਖਿਲਾਫ ਗੱਲ ਕਰਨੀ ਚਾਹੀਦੀ ਹੈ ਪੰਜਾਬੀਆਂ ਨੂੰ। ਅਗਰ ਕੋਈ ਸਹਾਫੀ ਪੰਜਾਬੀ ਪੰਜਾਬ ਦੇ ਖਿਲਾਫ ਗੱਲ ਕਰਦਾ ਹੈ ਤਾਂ ਪੰਜਾਬੀ ਸਹਾਫੀਆਂ ਨੂੰ ਦੇ ਖਿਲਾਫ ਜਵਾਬ ਦੇਣਾ ਚਾਹੀਦਾ ਹੈ। ਜਵੇਦ ਚੌਧਰੀ ਗੱਲ ਕੀਤੀ, ਜਵੇਦ ਚੌਧਰੀ ਨੂੰ ਠੋਕ ਕੇ ਪੰਜਾਬੀ ਸਹਾਫੀਆਂ ਜਵਾਬ ਦਿੱਤੇ ਨੇ। ਬੁਸ਼ਰਾ ਅੰਸਾਰੀ ਹੁਣ ਗੱਲ ਕੀਤੀ ਹੈ ਤੇ ਪੰਜਾਬੀ ਜਿਹੜੇ ਆਰਟਿਸਟ ਨੇ, ਫਨਕਾਰ ਨੇ, ਉਹਨਾਂ ਨੂੰ ਚਾਹੀਦਾ ਹੈ ਪੰਜਾਬੀਆਂ ਨੂੰ ਕਿ ਉਹਨੂੰ ਜਵਾਬ ਦੇਣ। ਔਰ ਇਨਸ਼ਾਅੱਲਾ ਲਾਹੌਰ ਦੇ ਵਿੱਚ ਦੁਬਾਰਾ ਡਰਾਮਾ ਇੰਡਸਟਰੀ ਵੀ ਗਰੋ ਕਰਸੀ ਦੀ, ਫਿਲਮ ਇੰਡਸਟਰੀ ਵੀ ਗਰੋ ਕਰਸੀ ਦੀ। ਇੱਕ ਟਾਈਮ ਹਾਂ PTV ਦੇ ਉੱਤੇ ਵੀ ਲਾਹੌਰ ਸੈਂਟਰ ਤੋਂ ਬੜੇ ਵਧੀਆ, ਬੜੇ ਬਿਹਤਰੀਨ ਡਰਾਮੇ ਪੇਸ਼ ਕੀਤੇ ਜਾਂਦੇ ਆ, ਲੇਕਿਨ ਅਫਸੋਸ ਕਿ ਵੇਲੇ ਦੇ ਨਾਲ ਨਾਲ ਬੜੇ ਮਾਮਲਾਤ ਖਰਾਬ ਹੈ। ਹੁਣ ਵੀ ਜਿੱਥੇ ਤੱਕ ਮੇਰਾ ਅੰਦਾਜ਼ਾ ਹੈ ਲਾਹੌਰ ਦੇ ਵਿੱਚ ਇੰਡਸਟਰੀ ਜਿਹੜੀ ਹੈ, ਡਰਾਮਾ ਇੰਡਸਟਰੀ ਠੀਕ ਜਾ ਰਹੀ ਹੈ, ਇਹਦੇ 'ਚ ਕੋਈ ਐਸਾ ਨਹੀਂ ਹੈ ਕਿ ਬਹੁਤ ਬੁਰੀ ਜਾ ਰਹੀ। ਲੇਕਿਨ ਕਰਾਚੀ ਫਿਰ ਕਰਾਚੀ ਹੈ। ਕਰਾਚੀ ਅਸੀਂ ਕਰਾਚੀ ਆਖਣ ਨੂੰ ਇੱਕ ਛੋਟਾ, ਇੱਕ ਜ਼ਿਹਨ ਦੇ ਵਿੱਚ ਆਮ ਸ਼ਹਿਰਾਂ ਦੀ ਤਰ੍ਹਾਂ ਸ਼ਹਿਰ ਹੈ। ਕਰਾਚੀ ਬਿਲਕੁਲ ਵੀ ਇੱਕ ਸ਼ਹਿਰ ਨਹੀਂ ਹੈ। ਕਰਾਚੀ ਇੱਕ ਬਹੁਤ ਵੱਡਾ ਇੱਕ ਏਰੀਆ ਹੈ, ਵੱਡੀ ਜਗ੍ਹਾ ਹੈ। ਇੱਕ ਛੋਟਾ ਜਿਹਾ ਤੁਸੀਂ ਸਮਝ ਲਓ ਕਿ ਮੈਂ ਹੁਣ ਉਹ ਲਫ਼ਜ਼ ਇਸਤੇਮਾਲ ਨਹੀਂ ਕਰਨਾ ਚਾਹੁੰਦਾ, ਮੇਰੇ ਬਹੁਤ ਸਾਰੇ ਉੱਥੇ ਦੇ ਦੋਸਤ ਫਿਰ ਨਾਰਾਜ਼ ਹੋ ਜਾਂਦੇ ਨੇ ਸਿੰਧ ਦੇ ਕਿ ਤੁਸੀਂ ਕਰਾਚੀ ਨੂੰ ਸੂਬੇ ਦੇ ਬਰਾਬਰ ਗੱਲ ਕੀਤੀ ਹੈ। ਅਤੇ ਬਹਰਹਾਲ ਆਖਣ ਦਾ ਮੇਰਾ ਮਤਲਬ ਇਹ ਆਇਆ ਕਿ ਜਿੱਥੇ ਮਰਜ਼ੀ ਜਾਓ ਯਾਰ, ਲੇਕਿਨ ਆਪਣੀ ਰੂਟਸ ਨੂੰ ਬੁਰਾ ਨਾ ਆਖੋ। ਔਰ ਬੁਸ਼ਰਾ ਅੰਸਾਰੀ ਸਾਹਿਬਾਂ ਨੂੰ ਸ਼ੀਸ਼ਾ ਵੇਖਣ ਦੀ ਲੋੜ ਹੈ। ਇਸ ਪੰਜਾਬ ਦੇ ਅੰਦਰ ਕਈ ਤੁਸੀਂ ਸ਼ੋਜ਼ ਕੀਤੇ ਹੋਣੇ ਨੇ, ਕਈ ਤੁਸੀਂ ਕੌਨਸਰਟਸ ਦੇ ਵਿੱਚ ਤੁਸੀਂ ਆਏ ਹੋਣੇ ਹੋ, ਇਹਨਾਂ ਪੰਜਾਬੀਆਂ ਤੁਹਾਨੂੰ ਬੜਾ, ਔਰ ਤੁਸੀਂ ਫਿਰ ਪੰਜਾਬੀ ਇਸ ਮਾਰਿਓਂ ਬੋਲਦੇ ਹੋ ਕਿ ਯਾਰ ਇੰਡੀਅਨ ਪੰਜਾਬੀ ਫਿਲਮਾਂ ਦੇ ਵਿੱਚ ਸਾਨੂੰ ਚਾਂਸ ਵੀ ਲੱਭ ਜਾਵੇ। ਇੱਕ ਪਾਸੇ ਤੁਸੀਂ ਪੰਜਾਬੀਆਂ ਨੂੰ ਬੁਰਾ ਵੀ ਆਖਦੇ ਹੋ, ਦੂਜੇ ਪਾਸੇ ਤੁਸੀਂ ਇਸ ਮਾਰਿਓਂ ਤੁਸੀਂ ਪੰਜਾਬੀ ਬੋਲਦੇ ਹੋ, ਪੰਜਾਬੀ ਐਕਟ ਕਰਦੇ ਹੋ, ਪੰਜਾਬੀ ਰੀਲਾਂ ਬਣਾਉਂਦੇ ਹੋ, ਟਿਕਟੋਕਾਂ ਬਣਾਉਂਦੇ ਹੋ ਕਿ ਯਾਰ ਇੰਡੀਅਨ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਲੱਭ ਜਾਸੀ ਦਾ। ਕੋਈ ਸ਼ਰਮ ਕਰੋ।